बिस्मिल्लाहिर्रहमानिर्रहीम अस्सलाम वालेकुम। तमाम दोस्तों को वेलकम करते हैं अपने YouTube चैनल पे इस दुआ के साथ कि आप जहाँ रहें खुश रहें और दूसरों में खुशियाँ बांटते रहें। दोस्तों साथ अल्लाह ताला से हम ये इल्तिजा करेंगे कि जो इस वक्त दुनिया में वबा फैली हुई है, अल्लाह ताला हमें और हमारी आने वाली नस्लों को उससे महफूज फरमाए, और जो लोग इस बीमारी में मुब्तला हो चुके हैं अल्लाह ताला उनको शिफाए कामला अता फरमाए। तो दोस्तों आज की वीडियो हम शुरू करते हैं। आज की वीडियो में हम आपकी मुलाकात करवाएंगे एक 100 साला मोहतरम बुजुर्ग से और उनकी ज़िंदगी के बारे में चंद बातें मालूम करेंगे। तो चलिए आज की वीडियो शुरू करते हैं। अस्सलाम वालेकुम। वालेकुम। क्या आज ठीक हो? चंगा जी, ठीक ठाक मैं। चाचू की नाम है अपना? तालब हुसैन। तालब हुसैन। ते वाला साहब दा की नाम है? चूड़दीन। चूड़दीन। ते अपनी उम्र तकरीबन कितनी होगी जी? 100 साल के लागे जाए पुजी है। 100 साल तो यानी कि ज्यादा होगी। हाँ माशाल्लाह जी। ताज थोड़ी 100 ही ला लो। माशाल्लाह बेहतरीन सेहत है थोड़ी है। सानू जरा दसो कि थोड़े पिंड दा की नाम है? कोट नाजू। कोट नाजू। ते ये केड़ी तहसील लगदी है इनू? नारवाल जिला सियालकोट। जिला सियालकोट। उस वक्त की गल कर रहे हो? ਉਹ ਪਿਛਲੇ ਦੀ। अच्छा उस वक्त तहसील नारवाल सी हाँ ते ते जिला सियालकोट सी। सियालकोट। ते इस वक्त केड़ी तहसील जी? ਹੁਣ ਸ਼ਾਇਦ ਡਫਰਵਾਲ जफरवाल। अच्छा ते ਜ਼ਿਲ੍ਹਾ ਨਾਰਵਾਲ। ਜ਼ਿਲ੍ਹਾ ਨਾਰਵਾਲ। ਮਾਸ਼ਾਅੱਲਾ। ਅੱਛਾ ਸਾਨੂੰ ਜ਼ਰਾ ਦੱਸੋ ਕਿ ਇਸ ਵਕਤ ਤੁਹਾਡੀ ਜਿਹੜੀ ਉਮਰ ਹੈ ਜਿੰਨੀ, ਹੋਰ ਵੀ ਕੋਈ ਲੋਕ ਐਸੇ ਤੁਹਾਡੇ ਹਮ ਉਮਰ ਇਸ ਪਿੰਡ ਵਿੱਚ ਮੌਜੂਦ ਨੇ? ਹਾਂ ਨਹੀਂ ਹੁਣ ਨਹੀਂ ਕੋਈ ਬਿਰਲਾ ਹੈ, ਯਾਨੀ ਕਿ ਕੋਈ ਬਿਰਲਾ। ਕਿਸੇ ਦਾ ਨਾਂ ਲੈ ਸਕਦੇ ਹੋ ਕਿਸੇ ਦਾ ਜਿਹੜੇ ਉਸ ਵਕਤ ਲੰਗੋਟੀਏ ਤੁਹਾਡੇ ਹੋਣ ਜਿਨ੍ਹਾਂ ਨੇ ਪਾਕਿਸਤਾਨ ਬੰਦਿਆਂ ਦੇਖਿਆ ਦਾ? ਇੱਕ ਮਮ ਜਾਣਾ ਵਿਚਾਰਾ ਉਹ ਪਰ ਲੋ 24 ਚੰਡੇ ਉਹਨਾਂ ਦਾ ਮੁੰਡਾ। ਅੱਛਾ ਮਮ ਜਾਨ। ਮਮ ਜਾਨ ਤੇ ਉਹਨਾਂ ਦੀ ਵੀ ਸਿਹਤ ਠੀਕ ਹੈ? ਹਾਂ ਉਹਨੇ ਸੇ ਵੀ ਚੰਗੀ ਗੱਲਬਾਤ ਸੁਣ ਲੈਂਦੇ ਨੇ? ਸੁਣ ਲੈਂਦੇ ਚੰਗੀ ਗਾ। ਮੇਰੇ ਨਾਲ ਨਿੱਕਾ ਦੂਰ ਹੁੰਦਾ ਮੁੰਡਾ ਹੈ, ਮੇਰੇ ਨਾਲ ਥੋੜਾ ਜਿਹਾ ਫਰਕ ਯਾਨੀ ਕਿ ਉਹਨਾਂ ਵੀ ਪਾਕਿਸਤਾਨ ਬੰਦਿਆਂ ਦੇਖਿਆ ਦੇਖਿਆ ਦਾ। ਜ਼ਬਰਦਸਤ। ਹੋਰ ਮੇਰੇ ਸਾਹਬ ਜਿਹਨੇ ਹੋਰ ਉਸ ਵਕਤ ਜਿਹੜੇ ਇੱਥੇ ਗੈਰ ਮੁਸਲਮ ਲੋਕ ਰਹਿੰਦੇ ਰਹੇ ਨੇ, ਉਹਨਾਂ ਦਾ ਕਿਸੇ ਦਾ ਨਾਂ ਲਵੋ, ਖਾਓ ਤੁਹਾਡੇ ਹਮ ਉਮਰ ਸਨ, ਖਾਓ ਉਹਨਾਂ ਦੇ ਵਾਲਦੈਨ। ਉਹੀ ਪਹਿਲੇ ਮੈਂ ਤੁਹਾਨੂੰ ਲੈਣੇ ਮਾ ਲੱਗਦਾ ਨਾ ਉਧਰ। ਹਾਂਜੀ ਉਹੀ ਹਿੰਦੂ ਸੰਤੂ ਤਰਖਾਨ। ਹਾਂਜੀ ਉਹਦੇ ਹਨ ਬੱਚੇ 3। ਅੱਛਾ 2 ਮੂੰਹ ਮੈਨੂੰ ਨਾਂ ਯਾਦ ਆ। ਨਿੱਕਾ ਜਿਹੜਾ ਉਹ ਨਿੱਕਾ ਸੀ ਉਹਨਾਂ ਨੂੰ ਯਾਦ ਨਹੀਂ। ਇੱਕ ਨਾ ਹੀ ਸੰਸਾਰੋ ਦੇ ਨਾਂ ਮਿਲਕੀ। ਅੱਛਾ ਇੱਕ ਦਾ ਨਾਮ ਮਿਲਖੀ ਸੀ? ਹਾਂ ਇੱਕ ਨਾ ਸੰਸਾਰੋ। ਇੱਕ ਦਾ ਨਾਮ ਸੰਸਾਰੋ। ਸੰਸਾਰੋ ਜਿਹੜਾ ਮੇਰਾ ਯਾਰ ਮਿਲੀ। ਅੱਛਾ ਅੱਛਾ ਤੁਹਾਡਾ ਲੰਗੋਟੀਆ ਸੀ ਉਸ ਵੇਲੇ? ਲੰਗੋਟੀਆ। ਅੱਛਾ ਸਹੀ। ਬੜਾ ਬੈਰ ਖਵਾਉਣੀ ਉਹਨਾਂ ਨਾਲ। ਅੱਛਾ ਤੇ ਉਹਦੇ ਵਾਲਾ ਸਾਹਿਬ ਦਾ ਕੀ ਨਾਂ ਸੀ? ਸੰਤੂ। ਸੰਤੂ। ਤੇ ਉਹਦੇ ਵਾਲਾ ਸਾਹਿਬ ਦਾ ਨਾਂ ਯਾਦ ਹੈ? ਨਹੀਂ ਉਹਦੇ ਦਾ ਨਹੀਂ ਅੱਗੇ ਯਾਦ ਉਹਨੂੰ। ਹੋਰ ਕਿਸੇ ਦਾ ਨਾਂ ਲਵੋ ਕੋਈ ਐਸੇ ਜਿਹੜੇ ਇੱਥੇ ਇਸ ਪਿੰਡ 'ਚ ਉਸ ਵਕਤ ਰਹਿੰਦੇ ਰਹੇ ਨੇ? ਹੋ ਰਿਹਾ ਸਾਡੇ ਮਹੱਲੇ ਗਏ ਹਨ ਤੁਹਾਡੇ ਪਿੰਡਾਂ ਮਿਲਕੀ ਹੋਣਾ ਬੜਾ ਡਰ ਰਹੀ ਹੈ। ਅੱਛਾ ਨਾਂ ਕਿਸੇ ਦਾ? ਇਹ ਹਨ 2 ਭਰਾ ਭੁੱਲਾ ਸੰਗਾਰਾ ਗਲੋ ਦੂਤਰਾ ਉਹ ਨਾਨਕੇ ਬਸਾਰਾ ਕਿਸ ਤੋਂ ਰਿਆਸਤ ਤੋਂ। ਠੀਕ ਹੈ। ਉਹਨਾਂ ਦੇ ਇੱਕ ਦੇ ਪੁੱਤਰ, ਇੱਕ ਨਾਲ ਵੱਡੇ ਨਾਲ ਚੰਨਣ, ਨਿੱਕੇ ਨਾਲ ਕਿਆ ਹੈ ਨਾਂ ਨਹੀਂ ਉਹਨਾਂ ਨੇ ਮੈਨੂੰ ਆਵੇ ਕਦੇ ਬੜਾ ਚਿਰ ਹੋਇਆ। ਚਲੋ ਸਾਨੂੰ ਜ਼ਰਾ ਦੱਸੋ ਕਿ ਉਹਨਾਂ ਦਾ ਪਿਓਾਂ ਦਾ ਨਾਂ ਆ ਗਿਆ ਨਾ। ਅੱਛਾ ਬੋਲੋ। ਹਾਂ ਪਿਓਾਂ ਦਾ ਨਾਂ ਆ ਗਿਆ ਨਾ, ਭੁੱਲੇ ਦਾ, ਅੱਛਾ ਸੰਗਾਰੇ ਦਾ, ਵੱਡਾ ਚੰਨਣ ਸੀ ਉਹਨਾਂ ਚ। ਇਹ ਉਹਨਾਂ ਦੇ ਵਾਲ ਸਾਹਿਬ ਦੇ ਜਿਹੜੇ ਸਾਰੇ ਭਰਾ ਨੇ ਉਹਨਾਂ ਦੀ ਗੱਲ ਕਰ ਰਹੇ? ਹਾਂ ਉਹਨਾਂ ਦੇ ਪਿਓਾਂ ਦੀ। ਅੱਛਾ ਉਹ ਇੱਥੇ ਕੀ ਕੰਮ ਕਰਦੇ ਰਹੇ ਨੇ? ਮੈਂ ਮਿਸਤਰੀ ਪੁਣੇ ਦਾ। ਮਿਸਤਰੀ ਤਰਖਾਨ ਜਿਹੜੇ ਹੁੰਦੇ ਨੇ? ਹਾਂ ਤਰਖਾਨ ਜਿਹੜੇ ਹੁੰਦੇ। ਠੀਕ ਹੋ ਗਿਆ ਜ਼ਬਰਦਸਤ। ਤੇ ਸਰ ਜ਼ਰਾ ਦੱਸੋ ਕਿ ਤੁਹਾਨੂੰ ਇਹ ਵਕਤ ਅੱਛਾ ਲੱਗਦਾ ਹੈ ਜਾਂ ਉਹ ਵਕਤ ਅੱਛਾ ਸੀ? ਨਹੀਂ ਉਹ ਜਿਹੜਾ ਹੈ ਜਾਣਾ ਵਕਤ ਹਾਂ ਉਹ ਬੜਾ ਅੱਛਾ ਸੀ। ਭਾਵੇਂ ਉਹ ਗੈਰ ਮਜਮਾ ਹੈ ਨਾ। ਹਾਂ ਭਈ ਬੁੱਢੀ ਭਾਂਡੇ ਟੁੰਬਾਂ ਪਾ ਕੇ ਜਿੱਥੇ ਮਰਜ਼ੀ ਨਾਖੀ ਜੇ ਲੰਘ ਜਿੱਥੇ ਮਰਜ਼ੀ ਲਾ ਕੇ ਜ਼ਰੂਰਤ ਨਹੀਂ ਸਕਦਾ। ਜ਼ਬਰਦਸਤ ਜ਼ਬਰਦਸਤ। ਜ਼ਰੂਰਤ ਨਹੀਂ ਸਕਣਾ। ਹੁਣ ਤੇ ਲੋਟੀ ਪਈ ਦੀ। ਹੁਣ ਤੇ ਲੋਟੀ ਪਈ ਹੈ। ਠੀਕ ਗੱਲ ਠੀਕ। ਯਾਨੀ ਕਿ ਉਸ ਵਕਤ ਤੁਸੀਂ ਉਹ ਵਕਤ ਉਹਨੂੰ ਡਾਕਟਰ ਵੀ ਕੋਈ ਨਹੀਂ। ਹਾਂ ਆਉਂਗੇ ਕੋਈ ਜ਼ਬੈਨ ਖਾਣ ਲਈ ਕੋਈ ਦਵਾ ਜਲਾਲ ਦੇਖਦਾ ਰਿਹਾ। ਤੇ ਜੇ ਕੋਈ ਬਿਮਾਰ ਹੋ ਜਾਂਦਾ ਰਿਹਾ ਤੇ ਉਹਦਾ ਫਿਰ ਕੀ ਕਰਦੇ ਰਹੇ ਹੋ? ਕਿਸ ਤਰ੍ਹਾਂ ਦਵਾਈ ਦਾ ਜ਼ਰੀਆ? ਰੱਬ ਹੀ ਮਾਰ ਸੀ ਜਲਾਲ ਉੱਠਿਆ ਕੋਈ ਫਿਰ ਆ ਗਿਆ ਡਾਕਟਰ। ਹਕੀਮ ਵਗੈਰਾ ਕੋਈ ਨਹੀਂ ਸੀ ਇੱਥੇ? ਨਾ ਨਾ ਇੱਥੇ ਕੋਈ ਨਹੀਂ। ਆ ਜਲਾਲ ਤੋਂ ਕੋਈ ਨਹੀਂ। ਤੇ ਜਲਾਲ ਹਕੀਮ ਸੀ ਉਸ ਵਕਤ ਤੁਹਾਡੇ ਪਿੰਡ 'ਚ? ਹਾਂ। ਅੱਛਾ ਤੇ ਸਾਨੂੰ ਜ਼ਰਾ ਦੱਸੋ ਕਿ ਅਗਰ ਇੱਥੋਂ ਤੁਹਾਨੂੰ ਕੋਈ ਸਫ਼ਰ ਕਰਨਾ ਪੈ ਜਾਂਦਾ ਸੀ ਜ਼ਫਰਵਾਲ ਦਾ ਜਾਂ ਨਾਰਵਾਲ ਜਾਂ ਸਿਆਲਕੋਟ? ਨਾਰਵਾਲ ਇੱਕੋ ਬੱਸ ਆਉਂਦੀ ਸੀ, ਬਾਹਰ ਨਹੀਂ ਆਉਂਦੀ। ਸਵੇਰੇ ਅੱਗੂ ਨਹੀਂ ਆਉਂਦੀ। ਜਦੋਂ ਸਵੇਰੇ ਚੜ੍ਹੇ ਜਾਂਦੇ ਪੈਦਲ ਲੋਕ ਜਾਂਦੇ ਹਨ। ਨਾਰਵਾਲ ਵੀ ਪੈਦਲ ਜਾਂਦੇ ਨੇ? ਪੈਦਲ ਜਾਂਦੇ ਨੇ। ਮੈਂ ਆਪੇ ਖੁਦ ਗਿਆ। ਤੇ ਅਗਰ ਲਾਹੌਰ ਜਾਣਾ ਪੈਂਦਾ ਸੀ ਤੇ? ਉਹ ਵੀ ਪੈਦਲ। ਲਾਹੌਰ ਵੀ ਪੈਦਲ ਜਾਂਦੇ? ਪੈਦਲ ਕਈ ਜਾਂਦੇ ਨੇ ਮਾੜੇ ਵਿਚਾਰੇ। ਜ਼ਬਰਦਸਤ। ਮਾੜੇ ਕਈ ਪੈਦਲ ਜਾਂਦੇ ਨੇ। ਤੇ ਗੱਡੀ ਜਾਂਦੀ ਆ ਨਾਰੋਂ ਨੂੰ। ਸਾਨੂੰ ਜ਼ਰਾ ਇਸ ਗੱਲ ਤੇ ਰੋਸ਼ਨੀ ਪਾਓ ਕਿ ਇਹ ਰਿਆਸਤ ਦਾ ਇਲਾਕਾ ਹੈ, ਇਹ ਉਸ ਵਕਤ ਵੀ ਰਿਆਸਤ ਹੀ ਇਹ ਬਾਰਡਰ ਸੀ? ਬਾਰਡਰ ਬੈਠੇ ਰਹਿਣ ਟੌਰ ਕੇ। ਅੱਛਾ ਮੇਰਾ ਜਿਹੜਾ ਸਹੁਰਾ ਸੀ ਨਾ ਉਹ ਚੌਲ ਲਿਆਉਂਦਾ ਰਿਹਾ। ਅੱਛਾ ਉਹ ਚੌਲ ਮੈਂ ਤੂੰ ਨਾ ਖਾ ਸਕਦੇ। ਇਹ ਖਾ ਸਕਦੇ ਹਨ ਜੰਡਿਆਲੇ ਵਾਲੇ, ਦਰਮਾਨ ਵਾਲੇ, ਜਰਪਾਲ ਵਾਲੇ,
ਤੇ ਬੜੇ ਪਿੰਡ ਵਾਲੇ ਡਫਰ ਵਾਲੇ ਉਹ ਵਜ੍ਹਾ ਕੀ ਮੈਂ ਸੁਣਦਾ ਜ਼ਾਇਕਾ ਠੀਕ ਨਹੀਂ ਸੀ ਜਾਂ ਉਹ ਕੋਈ ਮਜ਼ਹਬੀ ਉਹ 'ਚ ਰੰਗ ਸੀ ਕੋਈ? ਉਹ ਹਿੰਦੂ ਹੀ ਰਾਜਾ, ਅੱਛਾ ਉਹਦੇ 50 ਰੁਪਏ ਕੱਢੇ ਨਹੀਂ, ਜਿਹੜਾ ਮੇਰਾ ਸਹੁਰਾ ਮੇਰੇ ਵੀ ਨਾਮ ਹੋ ਰੱਬੀ ਜੇ ਫੜ ਲੈ ਤੂੰ ਤੇ ਜਿਹੜਾ ਬਾਬੂ ਨੂੰ ਫੜੇ 50 ਰੁਪਏ ਦਿਆਂਗਾ। ਅੱਛਾ ਅੱਛਾ ਹਾਂ ਇਹ ਵੀ ਗੱਲ ਹੈ। ਤੇ ਤੁਹਾਨੂੰ ਕਦੇ ਮੌਕਾ ਮਿਲਿਆ ਰਿਆਸਤ ਵਿੱਚ ਜਾਣ ਦਾ ਅੱਗੇ? ਮੈਂ ਜਾਂਦਾ ਨਾ ਬੇਬਾਗ 25-27 ਦਿਨ। ਉਹ ਵਜ੍ਹਾ ਕੀ ਮਸਨ? ਮੇਰੇ ਨਾਨਕੇ ਹਨ ਤੇ ਕਿਹੜੇ ਪਿੰਡ? ਕਮੋਰ ਕਿਸੋ। ਕਮੋਰ ਕਿਸੋ। ਹਾਂ ਤੇ ਹੋਰ ਆਲੇ ਦੁਆਲੇ ਪਿੰਡ ਮੈਂ ਸਾਰੇ ਜਾਣਨਾ ਚਾਹੀਦਾ। ਫਿਰ ਉਹ ਪਰਸਾਲ ਤੇ ਨਗੂਰ, ਨੰਗਾ, ਮਾਜਰਾ, ਪਰੇ ਖੇੜੀ ਥਾਣਾ, ਅੱਛਾ ਰਜਵਾਲ ਪਰੇ ਇੱਕ ਸਿੱਖਾਂ ਪਿੰਡ ਸੀ ਕੁੱਲੀਆਂ। ਤੇ ਉਧਰ ਦੇ ਵੀ ਕੋਈ ਉਸ ਵਕਤ ਤੁਹਾਡਾ ਕੋਈ ਬੰਦਾ ਲੰਗੋਟੀਆ ਵਾਕਫ ਹੈ ਜਿਹਦਾ ਨਾਂ ਕੋਈ ਵਾਕਫ? ਉਧਰ ਹਿੰਦੂ ਕੋਈ ਨਹੀਂ, ਬੰਦੇ ਆਦਰ ਆ ਗਏ ਨੇ ਉਹ। ਅੱਛਾ ਕੁਝ ਹੱਕ ਹੋ ਗਏ ਨੇ ਉਹ ਮੇਰੇ ਵੇਲੇ ਦੇ। ਤੇ ਕਦੇ ਜੰਮੂ ਜਾਣ ਦਾ ਮੌਕਾ ਮਿਲਿਆ ਸ਼ਹਿਰ? ਨਾ ਜੰਮੂ ਨਹੀਂ ਮੈਂ ਤੱਕਿਆ, ਮੈਂ ਜੋੜ ਮਾਰਿਆ ਕਿਹੜਾ ਉੱਲੀ ਸ਼ਰਕ ਤੱਕ ਤੱਕੀ। ਕਿਹੜਾ ਸ਼ਹਿਰ ਦੇਖਿਆ ਜੀ? ਸ਼ਹਿਰ ਮੈਂ ਇਹੋ ਦੇਖਿਆ ਲਾਹੌਰ, ਕਰਾਚੀ ਦੇਖੀ ਆ। ਨਹੀਂ ਇਹ ਰਿਆਸਤ ਦੀ ਗੱਲ ਕਰ ਰਹੇ? ਰਿਆਸਤ ਨਹੀਂ ਮੈਂ ਕੋਈ ਵੀ ਦੇਖਿਆ ਸਵਾ ਖੇੜੀ ਤੋਂ। ਖੇੜੀ ਵੀ ਛੋਟਾ ਜਿਹਾ ਸ਼ਹਿਰ ਇਧਰ ਮਾਨ ਜਨਾ। ਅੱਛਾ ਤੇ ਕੋਈ ਉਸ ਵਕਤ ਰੋਕ ਟੋਕ ਨਹੀਂ ਸੀ ਆਉਣ ਜਾਣ ਦੀ? ਤੁਸੀਂ ਨਹੀਂ ਕਹਿੰਦੇ ਆਈ। ਸਾਡੇ ਨਾਨਕੇ ਨੇ ਉੱਥੇ? ਉਹ ਆਉਣ ਨਹੀਂ ਜਾਣੇ, ਨਹੀਂ ਚੀਜ਼ ਹਨ ਜਾਣ ਦਿੰਦੇ। ਸ਼ਾਦੀ ਵਗੈਰਾ ਕਰਨ ਦੀ ਇਜਾਜ਼ਤ ਹੈ ਸੀ? ਹਾਂ ਉਹ ਆ ਇਹ ਅੱਛਾ ਅੱਛਾ ਜੀ ਆਉਂ ਜੇ ਦਾਣਾ ਪੱਕਾ ਜਾਂ ਕੁਝ ਬਟਾਣਾ ਜਿੰਨੇ ਦੱਸਣੇ ਉਹਨਾਂ ਨਹੀਂ ਜਾਂਦੇ। ਅੱਛਾ ਤੇ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਭੁੱਲਿਆ ਨਾ ਹੋਇਆ ਅਜੇ ਤੱਕ, ਉਹਦੇ ਨਕਸ਼ ਤੁਹਾਡੇ ਜ਼ਿਹਨ 'ਚ ਹੋਣ, ਤੁਹਾਨੂੰ ਭੁੱਲਿਆ ਨਾ ਹੋਏ ਉਸ ਵਕਤ ਦਾ ਕੋਈ ਐਸਾ ਵਾਕਿਆ ਸਾਡੇ ਨਾਲ ਸ਼ੇਅਰ ਕਰੋ ਜ਼ਰਾ। ਉੱਥੇ ਪਿੰਡ ਸਾਡਾ ਉਹ ਜਿਹੜਾ ਨਾਨਕੇ, ਹਾਂ ਉਹ ਰੁੜ ਗਿਆ ਸੀ ਬਸੰਤਰ ਨਾਲ। ਫਿਰ ਉਹ ਨਵੇਂ ਥਾਂ ਪਿਆ। ਕੀ ਨਾਂ ਦੱਸਿਆ ਜੀ ਉਹਦਾ? ਕਮੋਰ ਕਿਸ? ਹਾਂ ਰੁੜ ਗਿਆ ਸੀ ਇੱਕ ਵਾਰੀ ਤੇ ਫਿਰ ਨਵੇਂ ਥਾਂ ਪਿਆ ਸੀ। ਅੱਛਾ ਫਿਰ ਨਵੇਂ ਥਾਂ। ਮੈਨੂੰ ਉਸੇ ਨਾਲ ਲੱਭਦਾ ਜੇ। ਤੇ ਇੱਥੋਂ ਪੈਦਲ ਹੀ ਜਾਂਦੇ ਰਹੇ ਉੱਥੇ? ਪੈਦਲ ਇੱਥੋਂ ਕੋ 5 ਕੋ ਪੈਂਦਾ। ਅੱਛਾ ਯਾਨੀ ਕਿ ਨੰਗੇ ਮਾਜਰਾ ਵੀ ਉਹਦੇ ਨਜ਼ਦੀਕ ਹੀ ਸੀ? ਹਾਂ ਇਹ ਬਣਾ ਸੀ। ਅੱਛਾ ਉਹ ਗਾਂ ਹਨ ਮੇਰੇ ਤੇ ਨੰਗਾ ਮਾਜਰਾ ਦਾ ਬੱਟ ਤੇ। ਜ਼ਬਰਦਸਤ। ਜਿਹੜੇ ਤੁਹਾਡੇ ਪਿੰਡੋਂ ਉਸ ਵਕਤ ਗੈਰ ਮੁਸਲਿਮ ਇੱਥੋਂ ਗਏ ਸਨ, ਹਾਂ ਤੁਹਾਡੇ ਪਿੰਡ ਵਾਲਿਆਂ ਕੀ ਸਲੂਕ ਕੀਤਾ ਸੀ? ਉਹਨਾਂ ਨਾਲ ਬੜਾ ਅੱਛਾ ਸਲੂਕ, ਬੜਾ ਅੱਛਾ। ਉਹਨਾਂ ਨੇ ਮੁੜ ਕੇ ਸਾਨੂੰ ਖਾਤਮ ਨਹੀਂ ਪਾਇਆ ਗਏ ਸਲੂਕ ਨਾਲ, ਨਾ ਕੋਈ ਤੰਗੀ ਦਿੱਤੀ ਨਾ ਕੁਝ। ਉਹਨੂੰ ਗਏ ਮਰਜ਼ੀ ਨਾਲ ਨੂੰ। ਤੁਸੀਂ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਜੇ ਤੂੰ ਚਲਾ ਗਿਆ? ਉਹਨਾਂ ਨੇ ਇਹੀ ਆਨੇ ਸਾਨੂੰ ਸੱਜਣ ਸਾਡੇ ਆਣ ਤੇ ਮਿਲਣ, ਸਾਨੂੰ ਕੋਈ ਪਕਾਮ ਦੇਣ। ਹਾਂ ਉਹਨਾਂ ਦੀ ਕੋਈ ਔਲਾਦ ਹੋਏ, ਔਲਾਦ ਹੋਏ, ਸੁਣਦੀ ਹੋਏ ਤੁਹਾਡੀ ਗੱਲ, ਸੁਣਦੀ ਮੈਂ ਦੱਸੇ ਨਹੀਂ ਨਾ ਤੈਨੂੰ ਵੀ ਉਹ ਜਿਹੜੇ ਉਧਰ ਹਨ ਇੱਕ ਨਾ ਸੰਸਾਰ ਹੋਈ, ਇੱਕ ਨਾ ਮਿਲਖੀ ਸੀ। ਇਧਰ ਨਾਲ ਉਹਨਾਂ ਦੇ ਪਿਓ ਦਾ ਨਾਂ ਲਿਆ। ਜੇ ਇਹ 5 ਭਰਾ ਹਨ, ਮੈਨੂੰ ਇੱਕੋ ਦਾ ਨਾਮ ਹੈ ਕਿਹੜਾ ਚੰਨਣ ਦਾ ਵੱਡੇ ਦਾ। ਅੱਛਾ ਅੱਛਾ ਤੇ 3 ਭਰਾ ਜਿਹੜੇ ਹਨ ਉੱਤੇ ਲਾਲ ਇੱਕੋ ਦੀ ਗਈ। ਠੀਕ ਹੈ। 2 ਆਮਗੇ ਹਨ। ਤੇ ਉਸ ਵਕਤ ਤੁਹਾਡੇ ਪਿੰਡ ਦਾ ਲੰਬਰਦਾਰ ਕੌਣ ਸੀ? ਚਿਰਾਗ ਲੰਬੜ। ਇਹ ਇੱਦਾਂ ਦਾ ਬਸ਼ਿੰਦਾ ਸੀ ਇੱਥੇ ਦਾ? ਆਤਮਾ ਬਸਿੰਦਾ। ਅੱਛਾ ਤੇ ਥਾਣਾ ਤੁਹਾਡਾ ਕਿਹੜਾ ਸੀ ਉਸ ਵਕਤ? ਥਾਣਾ ਡਫਰ ਵਾਲੇ। ਅੱਛਾ ਥਾਣਾ ਉਸ ਵਕਤ ਵੀ ਜ਼ਫਰਵਾਲ ਸੀ। ਵਾਲੇ। ਠੀਕ ਹੈ। ਕਿਤੇ ਸਕੂਲ ਵਗੈਰਾ ਵੀ ਜਾਣ ਦਾ ਮੌਕਾ ਮਿਲਿਆ ਪੜ੍ਹਨ ਦਾ? ਥੋੜੀ 2-4 ਕਲਾਸ? ਨਾ ਮੈਂ ਨਹੀਂ ਐਵੇਂ ਮਤਲਬ ਜੋੜਾ ਮੈਂ ਜ਼ਿਮੀਦਾਰ ਕੀਤਾ ਜੰਮ ਉਸ ਵਕਤ ਸਕੂਲ ਵਗੈਰਾ ਇੱਥੇ ਹੈ ਸੀ ਸਾਡੇ ਪਿੰਡਾਂ 'ਚ ਕੋਈ? ਨਾ ਸਾਡੇ ਪਿੰਡ ਕੋਈ ਨਹੀਂ, ਤੁਹਾਡੇ ਪਿੰਡ ਵੀ ਕੋਈ ਨਹੀਂ, ਸਾਡੇ ਪਿੰਡ ਵੀ ਕੋਈ ਨਹੀਂ। ਤੇ ਜਿਹੜੇ ਲੋਕ ਉਸ ਰੂਪੋ ਚੱਕ ਸੀ। ਅੱਛਾ ਰੂਪੋ ਚੱਕ। ਜਿਹੜੇ ਲੋਕ ਉਸ ਵਕਤ ਪੜ੍ਹਨਾ ਚਾਹੁੰਦੇ ਹਨ ਉਹ ਰੂਪੋ ਚੱਕ ਜਾਂਦੇ ਹਨ ਪੜ੍ਹਨ ਵਾਸਤੇ? ਹਾਂ ਰੂਪੋ ਚੱਕ ਤੇ ਫਿਰ ਡਫਰ ਵਾਲਾ। ਠੀਕ ਹੈ। ਤੇ ਸਾਨੂੰ ਦੱਸੋ ਕਿ ਜਿਹੜੀ ਉਸ ਇੱਧਰ ਦੂਰ ਤੱਕ ਠੇੜ ਵਾਲ ਵੀ ਡਫਰ ਵਾਲਾ ਆਉਂਦੇ ਨੇ। ਜਿਹੜੇ ਲੋਕ ਇੱਥੋਂ ਆਪਣਾ ਸਾਜ਼ੋ ਸਮਾਨ ਛੱਡ ਕੇ ਚਲਾ ਗਏ ਸਨ, ਇਸ ਗਲਤੀ 'ਚ ਕਿ ਅਸੀਂ ਫਿਰ ਸ਼ਾਇਦ ਵਾਪਸ ਆ ਜਾਣਾ ਹੈ। ਹਾਂ ਆਹੋ ਬੜਾ ਛੱਡਿਆ। ਹਾਂਜੀ ਉਹ ਫਿਰ ਪਿੱਛੋਂ ਲੋਕਾਂ ਨੇ ਲੁੱਟ ਲਿਆ। ਮੈਂ ਆਪੇ ਪਤਾ ਨਹੀਂ ਲੱਗਦਾ ਇਹ ਮੁੰਡੇ ਦਾ ਜਿਹੜਾ ਕਿਹਾ ਆ ਕਿਹੜੀ ਕੋਈ ਉਸ ਵਕਤ ਉਹਨੂੰ ਐਡਾ ਅਕਲਮੰਦ ਨਾ ਲੋਕਾਂ ਹੋ ਜਿਹੜੀ ਮੁੰਡੇ ਹਨ। ਤੇ ਕੋਈ ਦਰਮਾਨ ਦਾ ਕੋਈ ਮਸ਼ਹੂਰ ਬੰਦਾ ਉਸ ਵਕਤ ਜਿਹੜਾ ਗੈਰ ਮੁਸਲਿਮ ਸੀ ਉਹਦਾ ਕਿਤੇ ਨਾਂ ਲਵੋ? ਉਹ ਨਾਗਰ ਸ਼ਾਹ ਦੇ ਸਦਾਗਰ ਸ਼ਾਹ ਮਸ਼ਹੂਰ ਬੰਦੇ ਹਨ। 31 ਸਨ? 31 ਸਨ। ਅੱਛਾ ਤੇ ਉੱਥੋਂ ਦਾ ਕੋਈ ਨਕਸ਼ਾ ਬਿਆਨ ਕਰੋ, ਕੋਈ ਲੁੱਟ ਮਾਰ ਜਿਹੜੀ ਹੋਈ? ਲੁੱਟ ਮਾਰ ਬੜੀ ਲੋਕਾਂ ਕੀਤੀ, ਦਾਣਾ ਫੱਕਾ ਲੁੱਟਿਆ, ਸਭ ਕੁਝ ਲੁੱਟਿਆ। ਅੱਛਾ ਇੱਥੋਂ ਮਾਲ ਪਾਇਆ ਸਾਡੇ ਪਿੰਡ ਨੇ ਸਰਦਾਰ ਨੇ ਤੇ ਇੱਕ ਕੰਮਾ ਰਾਈਮ ਦਾ ਸਾਡੇ ਗੁਆਂਢੀ ਗਏ ਇਹਨਾਂ ਜੰਡਿਆਲਿਆਂ ਵਾਲਾ ਤੇ ਮਗਰ ਉਹ ਚੰਨੂ ਮੰਗਵਾਈ ਨੇ, ਮਗਰ ਲਲਕਾਰਾ ਮਾਰਤਾ, ਮੰਗਵਾ ਸਾਰਾ ਮਗਰ ਪੈ ਗਿਆ, ਨੱਠ ਕੇ ਉਹ ਲੈ ਕੇ ਸਮਾਨ ਗਾਂ ਨੂੰ ਕੱਢ ਕੇ। ਅੱਛਾ ਉਹਨਾਂ ਦਾ ਗਮਾਸਟੇ ਹਨ ਉਹ ਸਾਡੇ ਪਿੰਡ ਵਾਲੇ ਸ਼ਾਹ ਦਰਮਾਨ ਵਾਲਿਆਂ ਦੇ। ਹਾਂਜੀ ਉਹ ਸਾਕ ਹਨ ਨਾ ਉਹਨਾਂ ਨੇ ਲਿਆਵੇ ਕੇ ਗਾਂ ਕਰਨ ਵਾਸਤੇ ਜਾਂਦੇ। ਅੱਛਾ ਜਿਹੇ ਬੜੇ ਬੜੇ ਹਨ ਲਿਖੇ। ਕਿਸੇ ਜੱਥੇ ਦਾ ਕੋਈ ਵਾਕਿਆ ਸੁਣਾਓ? ਇਹ ਸਾਡੇ ਬੇਲੇ 'ਚ ਲੰਘੇ ਬੇਬਾ, ਉਹ ਜਾਲਦਾਰ ਲੰਘਾਏ ਸਰਪਰ ਨਾਲ, ਉਹਨੂੰ ਕੱਖ ਨਹੀਂ ਆਖਣ ਦਾ, ਲੋਕਾਂ 'ਚ ਪਏ ਪਰ ਆਖਣ ਦਾ ਨਹੀਂ ਯਾਰ ਇਹਨਾਂ ਨੂੰ ਛੇੜੋ। ਠੀਕ ਹੈ। ਇਹ ਜਿਹੜਾ ਲੰਘਿਆ ਇਹਦੇ ਲਲਕਾਰ ਕੇ ਲੰਘਿਆ। ਕਿਹੜਾ? ਜਿਹੜਾ ਬਸੰਤਰਾ, ਜਿਹੜਾ ਉਹ ਨੌਂਗਰਾਂ ਵਾਲਾ ਕੇਸ ਸੀ? ਹਾਂ ਇਹ ਬਸੰਤਰਾ ਜੀ। ਤੁਸੀਂ ਉਹ ਦੇਖਿਆ ਜਾ ਕੇ ਖੁਦ? ਹਾਂ ਇਹ ਜਪਵਾ ਜਾ ਕੇ ਸਾਹਮਣੇ ਦੇਖਿਆ। ਕੀ ਵਾਕਿਆ ਸੀ ਜਰਾ ਦੱਸੋ? ਉਹ ਲੈ ਕੇ ਨਾਰੇ ਮਾਰਦੇ ਗਾਂ ਨੂੰ। ਆਂਦੇ ਨੇ ਉਹ ਕੋਈ ਉੱਥੇ ਸੂਬੇਦਾਰ ਨੂੰ ਮਾਰ ਕੇ ਚਲੇ ਗਏ ਸਨ?
ਟੰਗ ਲਿਆ ਨੇਜੇ ਦੇ ਉਹਦਾ ਯਾਨੀ ਕਿ ਗਰਦਨ ਜਿਹੜੀ ਆ ਹਾਂ ਟੰਗ ਲੈਣਾ ਲਾ ਕੇ ਉਹ ਵਜ੍ਹਾ ਕੀ ਬਣੀ ਸੀ ਮਸਲਾ? ਬੜਾ ਕਰਾ ਜੱਟਾਂ ਤੇ ਕੋਈ ਬੰਨਾ ਜਾਣਾ ਕਿ ਜੂੰਗਾ ਚ ਕਿਸੇ ਦੀ ਜ਼ਰੂਰਤ ਨਹੀਂ ਲੱਗ ਜਾਣੇ ਦੀ ਨਹੀਂ ਸੂਬੇਦਾਰ ਨੇ ਉਹਨਾਂ ਨੂੰ ਕੀ ਸੂਬੇ ਦਾ ਲੁੱਟਣ ਦੇ ਮਾਰੇ ਗਿਆ ਰੂਹ ਕੱਢਿਆ ਆਪਣੇ ਅੱਛਾ 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 ਸਾਡੇ ਲੋਕ ਮਰਦੇ ਆ ਲੋਟੀ ਨੂੰ ਗਲਤੀ ਤੇ ਫਿਰ ਯਾਨੀ ਕਿ ਸੂਬੇਦਾਰ ਦੀ ਸੀ ਸੂਬੇਦਾਰ ਦੇ ਕਿ ਉਹਨਾਂ ਨੂੰ ਆਰਾਮ ਨਾਲ ਜਾਣ ਦੇਣਾ ਚਾਹੀਦਾ ਸੀ। ਐਸਾ ਦਾ ਕੋਈ ਸਾਨੂੰ ਵਾਕਿਆ ਸੁਣਾਓ ਕਿ ਜਿਹੜੇ ਤੁਹਾਡੇ ਪਿੰਡ ਲੋਕ ਆ ਕੇ ਠਹਿਰੇ ਹੋਣ ਉਧਰੋਂ ਆ ਕੇ ਤੇ ਉਹਨਾਂ ਨਾਲ ਵੀ ਐਸਾ ਹੋਇਆ ਹੈ? ਇਹ ਤਾਂ ਸਾਡੇ ਪਿੰਡ ਮੇਰੇ ਪਨੇ ਮੈਨੂੰ ਸਾਡੇ ਪਿਓ ਨੇ ਪਨੇ ਆ ਰਿਹਾ ਚੇਅਰਮੈਨ ਹੋਰੀ ਅੱਛਾ ਸ਼ਾਦੀ ਹੋਰੀ ਇਹ ਮੇਰੇ ਸਾਡੇ ਸਾਗਦਾਰ ਅੱਛਾ ਇਹ ਕਿੱਥੋਂ ਆਏ ਦੇ ਨੇ? ਸਾਂਗਦੂ ਸਾਂਭਿਓ ਨਹੀਂ ਸਾਂਗਦੂ ਆ ਸਾਂਭਦੂ ਇਹ ਸਾਂਗਦੂ ਅੱਛਾ ਤੇ ਇਹਨਾਂ ਨਾਲ ਤੇ ਨਹੀਂ ਕੋਈ ਉਦੋਂ ਸਲੂਕ ਬੁਰਾ ਸਲੂਕ ਹੋਇਆ ਜਦੋਂ ਇੱਧਰ ਆਏ ਨੇ? ਨਾ ਨਾ ਸਾਡਾ ਕਦਾ ਉਹਨੇ ਸਾਕਾਦਾਰੀ ਅੰਗਰੇ ਕਰਨੇ ਨਹੀਂ ਉਧਰੋਂ ਜਿਹੜੇ ਜਦੋਂ ਇੱਧਰ ਆਏ ਨੇ ਕਿਸੇ ਗੈਰ ਮੁਸਲਮ ਨੇ ਕੋਈ ਹਿੰਦੂਆਂ ਨੇ ਜਾਂ ਕਿਸੇ ਨੇ ਕੋਈ? ਨਹੀਂ ਨਹੀਂ ਅੱਜ ਕਾਇਮ ਆ ਗਏ ਅੱਛਾ ਅੱਛਾ ਅੱਜ ਕਾਇਮ ਠੀਕ ਹੋ ਗਿਆ। ਕੀ ਮਤਲਬ ਬਾਗਲਾ ਚੱਕ? ਬਦਰ ਵੀ ਹਿਬਰਨਾ ਹਾਂ ਉਹ ਵੀ ਮੇਰਾ ਸਹੁਰਾ ਗਏ ਸੀ ਅੱਛਾ ਉਹ ਮਿਸੀ ਚ ਨਵਾਜ਼ ਪੜਦਾ ਮੇਰੇ ਮੋਹ ਜਹਾ ਪੈ ਗਏ ਸੀ। ਤੁਹਾਡੀ ਸ਼ਾਦੀ ਕਿਹੜੇ ਪਿੰਡ ਹੋਈ ਦੀ? ਇਹ ਬਾਗਲਾ ਜੱਗਦੇ ਨੇ ਰਾਏ ਉਹ ਰਹਿੰਦੇ ਨੇ ਤੁਹਾਡੇ ਨਾਲ ਮਰਾਲ ਅੱਛਾ ਅੱਛਾ ਜੀ ਇਹ ਬਾਗਲਾ ਜੱਗਦੇ ਨੇ ਬਾਗਲਾ ਚੱਕ ਦੇ ਮੈਂ ਨਿੱਕੇ ਹੁੰਦੇ ਨੇ ਧੱਕੇ ਅੱਗੋਂ ਆ ਗਏ ਉਹ ਹਾਂ ਤੇ ਫਿਰ ਮੰਗਣੀ ਹੋ ਗਈ ਅੱਛਾ ਫਿਰ ਮੰਗਣੀ ਜਿੱਥੇ ਹੁੰਦੇ ਡੱਕਾ ਲਾ ਸਾਡੇ ਲੋਕ ਉੱਥੇ ਜਾਂਦਾ ਨਹੀਂ ਬੰਦਾ ਫਿਰ ਜਿੱਥੇ ਵਿਆਹ ਨਹੀਂ ਹੋਏ ਸ਼ਾਦੀ ਨਹੀਂ ਹੋਏ ਠੀਕ ਹੈ ਇਹ ਗੱਲ ਆ ਅੱਛਾ ਤੇ ਜਦੋਂ ਤੁਹਾਡੀ ਫਿਰ ਮੰਗਣੀ ਹੋ ਗਈ ਉਹ ਇੱਧਰ ਆ ਗਏ ਨੇ? ਉਹ ਇੱਧਰ ਆ ਗਏ ਸ਼ਾਦੀ ਤੁਹਾਡੀ ਫਿਰ ਇੱਧਰ ਆ ਕੇ ਇੱਧਰ ਕੋਈ ਤਰੋਂ ਸਾਲੀ ਮੌਰੂ ਹੋ ਗਈ ਅੱਛਾ 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 ਨਹੀਂ ਕਿ ਉਹ ਥੋੜੇ ਦਿਨ ਪਹਿਲੇ ਤੁਸੀਂ ਜਾਣਾ ਨਾ ਉੱਥੇ ਖਤਮ ਕਰਤਾ ਆ ਖਤਮ ਕਰ ਆ ਸਾਡਾ ਰਸਮ ਰਿਵਾਜ ਇਸ ਤਰ੍ਹਾਂ ਦਾ ਅੱਛਾ ਤੇ ਤੁਸੀਂ ਕਿੰਨੇ ਭਾਈ ਹੋ ਚਾਚੂ? ਤਰਾ ਤੇ ਦੋ ਆਕੂ ਕਰੇ ਮੈਂ ਆਈ ਹੁਣ ਅੱਛਾ ਉਹ ਮੇਰੇ ਕੋਲ ਨਿੱਕੇ ਨੇ ਠੀਕ ਹੈ ਤੇ ਵਾਲ ਸਾਹਿਬ ਦਾ ਨਾਮ ਦੱਸਿਆ ਤੁਸੀਂ? ਚੂੜ ਦੇਣ ਚੂੜਦੀਨ ਆਹੋ ਇੱਕੋ ਹੀ ਮਾਂ ਦਾ ਪੁੱਤਰ ਹੋਏ ਕੀ ਗੱਲ ਕਿ ਇਹਨੂੰ ਤੱਤਾ ਮੰਨ ਲੱਭੇ ਨਾ ਪਹਾੜਿਆ ਕਰਾ ਚਲੋ ਅੱਲਾ ਉਸ ਵਕਤ ਜਦੋਂ ਜਿਸ ਤਰ੍ਹਾਂ ਵੀ ਹਾਂ ਕਿਹਨ ਦੱਸਿਆ ਹੋਊ। ਮੌਕੇ ਦੇ ਲਿਹਾਜ਼ ਨਾਲ ਅੱਛਾ ਹੀ ਬੰਦਾ ਕਰਦਾ ਤੇ ਉਸ ਵਕਤ ਇਹ ਨਾਂ ਸਾਰੇ ਚੱਲਦੇ ਸਨ। ਹਾਂ ਤੇ ਚਾਚੂ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਕੋਲ ਅਸੀਂ ਪੁਰਾਣੀਆਂ ਗੱਲਾਂ ਸਾਰੀਆਂ ਸੁਣੀਆਂ ਨੇ ਸਾਡੇ ਨਾਲੇ ਚ ਇਜ਼ਾਫਾ ਹੋਇਆ ਤੇ ਉਮੀਦ ਹੈ ਕਿ ਇਨਸ਼ਾਅੱਲਾ ਅਸੀਂ ਤੁਹਾਨੂੰ ਦੁਬਾਰਾ ਵੀ ਤਕਲੀਫ ਦੇਵਾਂਗੇ ਤੁਹਾਨੂੰ ਦੁਬਾਰਾ ਵੀ ਤੁਹਾਡੇ ਨਾਲ ਕੰਮ ਲਾਵਾਂਗੇ। ਮਿਲਦਾ ਰਹਿਣਾ ਮੈਨੂੰ ਉਂਝ ਪਰਸੋਂ ਮੈਨੂੰ ਗੜਾ ਗੁੱਸਾ ਚੜੇ ਮੈਂ ਕਿਹਾ ਸਦੀਕ ਬਣਾ ਕਰ ਉਹਦੇ ਮੁੰਡਾ ਤੁਹਾਡਾ ਹੀ ਹੈ ਨਹੀਂ ਦਾ ਮੈਂ ਕਿਹਾ ਮੈਨੂੰ ਜਾਣਦਾ 20 ਵਾਰੀ ਉਹਨੇ ਅੱਗੇ ਪਿੱਛੇ ਕਰਿਆ ਮੈਨੂੰ ਉਹ ਮੈਂ ਤਾਂ ਤੁਹਾਡੇ ਕੋਲ ਮੈਂ ਕਹਾਂ ਮੈਂ ਥੋੜਾ ਡੇਰਾ ਮੇਰੀ ਬੜੀ ਇੱਜ਼ਤ ਕਰਦਾ ਮੈਨੂੰ ਸਾਰੇ ਬੜੀ ਇੱਜ਼ਤ ਕਰਦਾ ਤੁਹਾਡਾ ਨਾਮ ਹੈ ਬਸ਼ੀਰ ਬੜੀ ਕਦਰ ਹੈ ਵਿਚਾਰਾ ਮੇਰੀ ਕਿ ਜਾ ਬੈਠੇ ਨੇ ਜੀ ਉਹਨੇ ਹਾਂਜੀ ਤੇ ਇਨਸ਼ਾਅੱਲਾ ਸਾਰੇ ਗਏ ਤੁਹਾਨੂੰ ਗਾਇਬ ਗਾਏ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਦੇ ਰਹਾਂਗੇ ਤੇ ਬਹੁਤ शुक्रिया ਸਾਨੂੰ ਤੁਸੀਂ ਐਨੀ ਸਾਰੀ मालूमात ਚ इजाफा किया अल्लाह पाक ਤੁਹਾਨੂੰ हयाती दे बहुत शुक्रिया मेहरबानी थैंक यू। तो दोस्तों आप लोगों ने आज की हमारी ये वीडियो देखी अगर आप लोगों को हमारी ये वीडियो पसंद आए तो प्लीज़ हमारे चैनल को ज़रूर सब्सक्राइब करें लाइक करें और दोस्तों में शेयर करें। तो मिलते हैं इंशाल्लाह जल्दी ही एक खूबसूरत वीडियो के साथ तब तक के लिए इस दुआ के साथ कि अल्लाह ताला मुझे और आपको अपने हिफ्ज़-ओ-मान में रखे। खुदा हाफ़िज़।